ਉਹ ਮਸੀਤੇ ਆ ਬੜੇ ਜੇ ਲੁੱਟਾ ਲੁਟਾਈ ਸ਼ੁਰੂ ਹੋਈ ਆ ਬਣੇ ਮਸੀਤੇ। ਹਾਂਜੀ ਹਾਂ ਹਾਂਜੀ ਤੇ ਉਹਨਾਂ ਨੂੰ ਪੰਜਾਂ ਨੂੰ ਉਹਨਾਂ ਮਸੀਤੋਂ ਕੱਢ ਕੇ ਗੋਲੀ ਮਾਰੀ। ਰਾਮ ਸਾਈ ਜਿਹੜਾ ਸੀ ਉਹ ਚਰਦਾ ਹਾਂਜੀ ਉਹਨੂੰ ਮਰਿਆ। ਉਹ ਉੱਥੇ ਨਾਰ ਦੀ ਪਰੜੀ ਤੇ ਉਹ ਪਾਣੀ ਪੀਣ ਲੱਗਾ ਤੇ ਉਹਨੂੰ ਨਾਰ ਦੀ ਪਰੜੀ ਤੇ ਪਾਣੀ ਪੀਣ ਲੱਗਾ। ਉੱਥੋਂ ਉਹ ਮਕਾਨ ਜਿਹੜਾ ਸੀ ਉਹ ਖੱਤਰੀਆਂ ਦੇ ਮਕਾਨਾਂ ਦੇ ਵਿਚਕਾਰ ਸੀ। ਚਰਦੀ ਲਾਮੇ ਵੀ ਖੱਤਰੀ ਸਨ, ਲਾਂਦੀ ਲਾਮੇ ਵੀ ਖੱਤਰੀ ਸਨ ਤੇ ਪਹਾੜਾ ਲਾਮੇ ਵੀ ਖੱਤਰੀ ਸਨ। ਅੱਛਾ ਹਾਂ ਸਾਡਾ ਮਕਾਨ ਜਿਹੜਾ ਸੀ ਨਾ ਉਹ ਉਹਨਾਂ ਦੇ ਵਿੱਚ ਆਉਂਦਾ ਸੀ। ਇਹ ਸਾਡੇ ਜੇ ਲੁੱਟਾ ਲੁਟਾਈ ਸ਼ੁਰੂ ਹੋਈ ਹੈ ਨਾ ਤੇ ਮਾਂ ਮੈਂ ਇਕੱਲਾ ਹੀ ਪੁੱਤਰ ਦਾ ਮਾਂ ਮੇਰੀ ਲੈ ਕੇ ਨਾ ਮੈਨੂੰ ਇੱਥੇ ਖੂਹ ਸੀ ਤੇ ਉੱਥੇ ਖੂਹ ਤੇ ਆ ਕੇ ਪੈ ਰਹੀ। ਪਿੰਡ ਕੋਟ ਜਹਾਂਗੀਰ ਜ਼ਿਲ੍ਹਾ ਗੁਜਰਾਂਵਾਲਾ। ਨਾਜ਼ਰੀਨ, ਇਸ ਪਿੰਡ ਦੇ ਹਿੰਦੂ ਖੱਤਰੀਆਂ ਨੂੰ ਬੜੀ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ। ਆਪਣੀ ਜਾਨ ਬਚਾਉਣ ਵਾਸਤੇ ਉਹ ਪਿੰਡ ਦੀ ਮਸੀਤ ਵਿੱਚ ਵੜ ਗਏ ਕਿ ਸ਼ਾਇਦ ਸਾਨੂੰ ਨਾ ਮਰਨ, ਅਸੀਂ ਬਚ ਜਾਈਏ। ਜ਼ਾਲਮ ਹਮਲਾ ਆਵਰਾਂ ਨੇ ਮਸੀਤੋਂ ਕੱਢ ਕੇ ਸਾਰਿਆਂ ਨੂੰ ਕਤਲ ਕਰ ਦਿੱਤਾ। ਆਓ ਪਿੰਡ ਦੇ ਵਸਨੀਕ ਬਜ਼ੁਰਗ ਕੋਲੋਂ ਇਹ ਜ਼ੁਲਮ ਦੀ ਸਾਰੀ ਕਹਾਣੀ ਸੁਣਦੇ ਹਾਂ। ਉਸ ਟਾਈਮ ਇਸ ਬਜ਼ੁਰਗਾਂ ਦੀ ਉਮਰ 13-14 ਸਾਲ ਸੀ ਤੇ ਉਹ ਆਪਣੀ ਮਾਂ ਦੇ ਨਾਲ ਇਹ ਸਾਰਾ ਕੁਝ ਆਪਣੀ ਅੱਖੀਂ ਵੇਖ ਰਹੇ ਸਨ। अस्सलाम वालेकुम जी। वालेकुम सलाम जी। बुजुर्गो की नाम अपना? दोस्त मोहम्मद। दोस्त मोहम्मद। अपने अब्बा जी का की नाम? यार मोहम्मद। यार मोहम्मद। दादा जी का? शाह मोहम्मद। बुजुर्गो अपनी कौम केड़ी जात? चीमे। चीमे। तुसीं वसनीक हो जी? जी हाँ। बशिंदे इत्थों दे जी। बुजुर्गो पिंड दा नाम दस्सिआ, किहड़ा पिंड जित्थे बैठे असीं? कोट जहांगीर। कोट जहांगीर। अच्छा, इहदा जिला तहसील भी दस दिओ। ਇਹਦਾ ਥਾਣਾ ਅਲੀਪੁਰ ਹੈ। ਹਾਂਜੀ। ਤਹਿਸੀਲ ਪੌਣ ਤੇ ਵਜ਼ੀਰਾਬਾਦ ਸੀ ਤੇ ਹੁਣ ਜ਼ਿਲ੍ਹਾ ਬਣ ਗਿਆ। ਅੱਛਾ ਅੱਛਾ। ਹਾਂ ਪੌਣ ਦਾ ਜ਼ਿਲ੍ਹਾ ਕੋਈ ਰਾਣਾ। ਹਾਂਜੀ ਹਾਂਜੀ। ਹਾਂ ਅੱਛਾ ਬਜ਼ੁਰਗ, ਇਹਦੇ ਪਿੰਡ ਦੇ ਨਾਲ ਨਾਲ ਕੋਈ 2-4 ਪਿੰਡ ਦੱਸ ਦਿਓ ਕਿਹੜੇ ਕਿਹੜੇ ਨੇ? ਇਹਦੇ ਨਾਲ ਪੁਰਾਣਾ ਕੋਟ ਹੈ, ਬੰਗਰ ਦਾ ਕੋਟ ਹੈ, ਡੇਲੇ ਨੇ, ਭੂਮਾ, ਬੇਚਕ ਹੈ, ਖਲਕਪੁਰ ਹੈ, ਹਾਂਜੀ। ਬੰਗਰ ਦਾ ਕੋਟ ਹੈ, ਕਰਾਸ ਕੇ ਨੇ। ਬੜੇ ਬੜੇ ਹੋ ਗਏ। ਅੱਛਾ ਬਜ਼ੁਰਗ, ਜਦੋਂ ਵੰਡ ਹੋਈ ਹੈ ਹਾਂ ਤੇ ਆਪਣੀ ਉਮਰ ਕਿੰਨੀ ਕੁ ਸੀ, ਕਿੱਡੀ ਕੁ ਸੀ? ਮੈਂ ਕੋ 13-14 ਸਾਲਾਂ ਦਾ ਤੁਹਾਨੂੰ ਸੰਭਾਲ ਹੈ ਸਾਰੀ? ਉਹ ਮੈਂ ਸੰਭਾਲ ਹੈ। ਉਹ ਜਿਨ੍ਹਾਂ ਨੂੰ ਮਾਰਿਆ ਹਨ ਖੱਤਰੀਆਂ ਨੇ ਉਹ ਵੀ ਮੇਰੇ ਇੱਥੇ ਖੂਹ ਸੀ ਸਾਡਾ। ਮੇਰੀ ਮਾਂ ਜੇ ਸਾਡਾ ਮਕਾਨ ਜਿਹੜਾ ਸੀ ਉਹ ਖੱਤਰੀਆਂ ਦੇ ਮਕਾਨਾਂ ਦੇ ਵਿਚਕਾਰ ਸੀ। ਚਰਦੀ ਲਾਮੇ ਵੀ ਖੱਤਰੀ ਸਨ, ਲਾਂਦੀ ਲਾਮੇ ਵੀ ਖੱਤਰੀ ਸਨ ਤੇ ਪਹਾੜਾ ਲਾਮੇ ਵੀ ਖੱਤਰੀ ਸਨ। ਅੱਛਾ ਹਾਂ ਸਾਡਾ ਮਕਾਨ ਜਿਹੜਾ ਸੀ ਨਾ ਉਹ ਉਹਨਾਂ ਦੇ ਵਿੱਚ ਆਉਂਦਾ ਸੀ। ਇਹ ਸਾਡੇ ਜੇ ਲੁੱਟਾ ਲੁਟਾਈ ਸ਼ੁਰੂ ਹੋਈ ਹੈ ਨਾ ਤੇ ਮਾਂ ਮੈਂ ਇਕੱਲਾ ਹੀ ਪੁੱਤਰ ਦਾ ਮਾਂ ਮੇਰੀ ਲੈ ਕੇ ਨਾ ਮੈਨੂੰ ਇੱਥੇ ਖੂਹ ਸੀ ਤੇ ਉੱਥੇ ਖੂਹ ਤੇ ਆ ਕੇ ਪੈ ਰਹੀ। ਕਿਉਂਕਿ ਦੁਨੀਆ ਦਾ ਇੰਨਾ ਰਾਜ ਸੀ ਕਿ ਆਏਗਾ ਕਿ ਇੱਥੇ ਤੇਲ ਮਾਰਿਆ ਭੋਏ ਨਹੀਂ ਸੀ ਪੈਂਦਾ। ਮਾਂ ਮੇਰੀ ਜਿੰਦਾ ਮਾਰਿਆ ਤੇ ਉਹ ਮੈਨੂੰ ਲੈ ਕੇ ਤੇ ਇੱਥੇ ਆ ਕੇ ਖੂਹ ਤੇ ਬਹਿ ਰਹੇ। ਇੱਕ ਮੁਕੰਦਰੀ ਮੂਲੜੀ ਸੀ, ਉਹ ਕਦੀ ਕੋਠੇ ਦੀ ਓਹਲਾਮੇ ਹੋ ਕੇ ਕੁੜਾਂ ਦੀ ਓਹਲਾਮੇ ਹੋ ਕੇ ਵੇਖੇ, ਕਦੀ ਓਹਲਾਮੇ ਹੋ ਕੇ ਵੇਖੇ। ਜੇ ਇੱਥੇ ਆ ਮਸੀਤ ਦੇ ਕੋਲ ਉਹਨਾਂ ਪੰਜਾਂ ਨੂੰ ਫੈਰ ਮਾਰਿਆ ਨਾ ਉਹਨਾਂ ਮਸੀਤੋਂ ਕੱਢ ਕੇ, ਉਹ ਫਿਰ ਆਈ ਪੁਰਾਣੇ ਦੇ ਕੋਲ ਨੂੰ ਟੁਰ ਗਿਆ। ਫਿਰ ਵੱਤ ਪਰ ਕੇ ਨਹੀਂ ਮੈਂ ਵੇਖਿਆ। ਅੱਛਾ, ਮਸੀਤੋਂ ਕੱਢ ਕੇ ਯਾਨੀ ਮੁਸਲਮਾਨਾਂ ਨੂੰ ਮਾਰਿਆ? ਨਹੀਂ, ਉਹ ਹਿੰਦੂ ਸਨ ਨਾ। ਅੱਛਾ। ਉਹ ਸਾਰੇ ਇਹ ਸਾਰੇ ਮਸੀਤੇ ਬੜੇ ਹਨ ਕਿ ਅਸੀਂ ਮੁਸਲਮਾਨ ਹੋ ਜਾਂਦੇ। ਓਹੋ, ਅੱਛਾ ਅੱਛਾ। ਯਾਨੀ ਉਹ ਡਰਦੇ ਪਨਾਹ ਲੈਣ ਵਾਸਤੇ ਮਸਜਿਦ 'ਚ ਵੜ ਗਿਆ? ਮਸਜਿਦ 'ਚ ਵੜ ਗਿਆ। ਕਈ ਮੁਸਲਮਾਨ ਹੋਣੇ ਤਾਂ ਮੁਸਲਮਾਨ ਉਹਨਾਂ ਦੀ ਕੋਈ ਨਹੀਂ ਸੀ। ਹਾਂ ਸਮਝ ਆ ਗਈ। ਹਾਂਜੀ ਹਾਂ। ਅੱਛਾ ਅੱਛਾ। ਇਹ ਜਿਹੜੇ ਲੁੱਟਮਾਰ ਵਾਲੇ ਹਮਲਾ ਆਵਰ ਸਨ, ਉਹ ਲਾਂਭਦੇ ਸਨ ਕੋਈ? ਉਹ ਵਜ਼ੀਰਾਬਾਦ ਦੇ ਸਨ। ਇਹ ਦੂਰੋਂ ਹਾਂ ਕੋਈ ਦੂਰੋਂ ਲਾਂਭਦੇ ਸਨ। ਸਾਡੇ ਪਿੰਡ ਦੇ ਫਿਰ ਉਦੋਂ ਬਾਅਦ ਹੀ ਸਾਡੇ ਪਿੰਡ ਦੇ ਰਹੇ ਨੇ। ਸਾਡੇ ਪਿੰਡ ਦਾ ਉਹਨਾਂ ਨੂੰ ਲੁੱਟਣ 'ਚ ਕੋਈ ਨਹੀਂ ਸੀ। ਦੇਖੋ ਜੀ, ਤੁਹਾਂ ਕਿੱਥੋਂ ਲੁੱਟਣਾ? ਤੁਹਾਡੇ ਨਾਲ ਤਾਂ ਰਹਿ ਰਹੇ, ਭਾਵੇਂ ਜਿਹੜੀ ਮਰਜ਼ੀ ਕੌਮ ਦਾ ਹੋਵੇ, ਜਿਹੜੇ ਮਰਜ਼ੀ ਮਜ਼ਹਬ ਦਾ ਪਿੰਡ, ਇੱਕ ਥਾਂ ਵਹਿੰਦੇ ਆ, ਦਿਲ ਤੇ ਨਹੀਂ ਕਰਦਾ ਉਹਨਾਂ ਨੂੰ? ਬਿਲਕੁਲ। ਹਾਂ ਹਾਂ। ਅੱਛਾ ਚਾਚਾ ਜੀ, ਇੱਥੇ ਪਿੰਡ ਦੇ ਵਿੱਚ ਤੁਹਾਡੀ ਜ਼ਾਤਾਂ ਕਿਹੜੀਆਂ ਰਹਿੰਦੀਆਂ ਹਨ ਮੁਸਲਮਾਨਾਂ ਦੀਆਂ? ਇੱਥੇ ਸਾਡੇ ਪਿੰਡ ਦੇ ਵਿੱਚ ਸਾਈ ਵੀ ਸਨ। ਅੱਛਾ ਜੀ। ਗਗੜੇ ਵੀ ਸਨ। ਅੱਛਾ। ਜ਼ਿਮੀਂਦਾਰ ਵਿੱਚ ਚੀਮੇ ਚੋਖੇ ਸਨ। ਸਿਆਲ ਵੀ ਸਨ, ਕੈਲੇ ਵੀ ਸਨ, ਅਰਾਈ ਵੀ ਸਨ। ਹਾਂ। ਅੱਛਾ, ਤੇ ਸਿੱਖ ਵੀ ਹੈ ਸੀ ਘਰ? ਸਿੱਖਾਂ ਦਾ ਘਰ ਕੋਈ ਨਹੀਂ, ਸਾਰੇ ਖੱਤਰੀਆਂ ਦੇ। ਸਾਰੇ ਖੱਤਰੀ ਸਨ? 5 ਘਰ ਸਨ ਖੱਤਰੀਆਂ ਦੇ। ਖੱਤਰੀਆਂ ਦੀ ਕੋਈ ਜ਼ਾਤ ਹੋਣੀ ਚਾਚਾ ਕਿ? ਭੰਡਾਰ ਸਨ। ਭੰਡਾਰ? ਹਾਂ। ਅੱਛਾ ਅੱਛਾ, ਭੰਡਾਰ, ਸਾਰੇ ਭੰਡਾਰੇ ਸਨ? ਹਾਂ ਭੰਡਾਰ। ਕਿੰਨੇ ਘਰ ਸਨ ਖੱਤਰੀਆਂ ਦੇ ਕੋਲ? 5 ਘਰ ਸਨ। ਅੱਛਾ ਜੀ, ਕਰਦੇ ਕੀ ਸਨ ਕੰਮ? ਇਹ ਸੂਦੀ ਕਾਰੋਬਾਰ ਕਰਦੇ ਹਨ। ਇਹ ਸ਼ਾਹੂਕਾਰਾ ਕਰਦੇ ਸਨ। ਮੇਗਾ ਦਵਾਈ ਤੋਂ ਵੇਚਦੇ ਚੱਕਦੇ ਤੇ ਬੰਗਰ ਦੇ ਕੋਟ ਦੀ ਜਿਹੜੀ ਕਪਾਹ, ਕਣਕ, ਮੁੰਜੀ, ਹਾਰੀਆ ਜਿਹੜੀ ਸੀ ਇਹ ਇੱਥੇ ਲਿਆ ਕੇ ਧਰ ਲੈਂਦੇ ਹਨ ਤੇ ਉਹਨਾਂ ਨੂੰ ਅੱਗੋਂ ਸੂਤ ਤੇ ਕਾਰੋਬਾਰ ਦਿੰਦੇ ਸਨ। ਇਹ ਕੰਮ ਕਰਦੇ? ਹਾਂ, ਇਹ ਕਾਰੋਬਾਰ ਸੀ ਉਹਨਾਂ ਦਾ। ਅੱਛਾ ਅੱਛਾ ਅੱਛਾ।
ਸਹੀ ਸਹੀ। ਤੇ ਇੱਥੇ ਕੋਈ ਆਪਣੀ ਉਦੋਂ ਮਸਜਿਦ ਇੱਕ ਸੀ ਪਿੰਡ 'ਚ? 2 ਮਸਜਿਦਾਂ, ਉਦੋਂ 2 ਸਨ। ਦੋਵੇਂ ਅੱਛਾ ਆ ਹੁਣ ਤੀਜੀ ਬਣੀ ਹੈ, 2 ਹੀ ਸਨ ਪਾਉਣ। ਅੱਛਾ ਅੱਛਾ ਅੱਛਾ। ਨਹੀਂ ਆਪਾਂ 47 ਤੋਂ ਪਹਿਲੇ ਦੀ ਸਾਰੀਆਂ ਗੱਲਾਂ ਆ ਨਾ 47 ਤੋਂ ਪਾਉਣ ਮੇਰੇ ਕੋਲ 2 ਹੀ ਸਨ, ਇੱਕ ਆ ਬੰਨੇ ਵਿੱਚ, ਹਾਂਜੀ ਹਾਂਜੀ ਇੱਕ ਪਿੰਡ ਦੇ ਵਿਚਕਾਰ ਹੈ, ਉਹ ਖੱਤਰੀਆਂ ਦੇ ਮਕਾਨਾਂ ਦੇ ਵਿਚਕਾਰ ਸੈਕਟਰ ਸੀ। ਚੜਦੀ ਲਾਵੇਂ ਖੱਤਰੀਆਂ ਦਾ ਮਕਾਨ ਸੀ ਹਾਂਜੀ ਹਾਂਜੀ। ਤੇ ਲਾਂਦੀ ਲਾਵੇਂ ਖੱਤਰੀਆਂ ਦੇ ਮਕਾਨ ਸਨ। ਜਿਹੜੀ ਮਸਜਿਦ ਅਲ ਵਾਲੇ ਹਾਂ ਉਹਨਾਂ ਦੇ ਘਰ ਲੱਗ ਗਈ। ਤੇ ਉਹਨਾਂ ਦੇ ਨਾਲ ਇੱਕ ਘਰ ਸਾਡਾ ਦੱਖਣ ਵਾਲੀ ਲਾਵੇਂ ਸਾਡਾ ਘਰ ਸੀ। ਤੁਹਾਡੇ ਹਮਸਾਏ ਗਵਾਂਢੀ ਸੰਤ ਕਬਰ? ਸਾਡੇ ਗੁਆਂਢੀ ਸਨ। ਅੱਛਾ 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 ਅੱਛਾ। ਸਹੀ। ਅੱਛਾ ਜੀ, ਉਹਨਾਂ ਨੇ ਕੋਈ ਆਪਣਾ ਬਣਾਇਆ ਸੀ ਉਹ ਇਬਾਦਤਖਾਨਾ, ਕੋਈ ਮੰਦਿਰ ਜਾਂ ਕੋਈ? ਇੱਥੇ ਆਉਣ ਵਾਸਤੇ ਨਾ ਗੁਰਦੁਆਰਾ ਸਾਡੇ ਸਾਹਮਣੇ ਸੀ ਉਹਨਾਂ ਦਾ। ਅੱਛਾ, ਗੁਰਦੁਆਰਾ ਸੀ। ਇੱਥੇ ਉਹ ਪੂਜਾ ਆਪਣੀ ਕਰਦੇ। ਹਾਂ ਹਾਂ। ਤੇ 47 ਤੋਂ ਪਹਿਲਾਂ ਜਿਹੜੇ ਜਦੋਂ ਵੱਡ ਟੁੱਕ ਹੋਈ ਨਹੀਂ ਸੀ ਪਤਾ ਕਿ ਵੱਖਰੇ ਹੋਣਾ ਜਾਂ ਨਹੀਂ, ਉਦੋਂ ਸਹੀ ਰਹਿਣ ਸੀ? ਉਦੋਂ ਸਹੀ ਰਹਿਣ ਸੀ। ਇਬਾਦਤ ਤੋਂ ਕੋਈ ਨਹੀਂ ਸੀ ਜਾਂ ਤੁਸੀਂ ਨਹੀਂ ਰੋਕਦੇ? ਨਾ ਮੁਸਲਮਾਨ ਰੋਕਦੇ ਹਨ, ਨਾ ਉਹ ਮੁਸਲਮਾਨਾਂ ਰੋਕਦੇ ਹਨ। ਸਿਰਫ ਇੱਥੇ ਗਾਂ ਕਰਨ ਦਾ ਸਾਡੇ ਪਿੰਡ ਪਾਬੰਦੀ ਸੀ ਵੀ ਗਾਂ ਕੋਈ ਨਹੀਂ ਕਰਦਾ, ਵੱਡਾ ਕੋਈ ਨਹੀਂ ਕਰਦਾ। ਅਗਰ ਕੁਰਬਾਨੀ ਦੇਣੀ ਤੇ ਆਪਣੇ ਛੋਟੇ ਜਾਨਵਰਾਂ ਦੀ? ਛੋਟੇ ਜਾਨਵਰ। ਅੱਛਾ, ਵੱਡਿਆਂ ਦੀ ਕੋਈ ਨਹੀਂ। ਸਹੀ ਸਹੀ। ਤੇ ਉਹਨਾਂ ਨਾਲ ਰਹਿਣ ਸਹਿਣ ਮਿਲਣ ਵਰਤਨ ਕਿਵੇਂ ਦਾ ਸੀ 47 ਹੋਣ ਤੋਂ ਪਹਿਲਾਂ? ਜਿਹੜੀ ਜਦੋਂ ਲੜਾਈ ਲੜੀ ਹੋਣ ਤੋਂ ਪਹਿਲੇ ਸਾਰਿਆਂ ਦਾ ਇਕੱਠੇ ਰਲ ਕੇ ਰਹਿੰਦੇ ਸਨ। ਕੋਈ ਮੇਗਾ ਮੈਂ ਛੋਟਾ ਜਿਹਾ ਸਨ ਤੇ ਇਹਨਾਂ ਦੇ ਖੱਤਰੀਆਂ ਦੇ ਮੁੰਡੇ ਜਾ ਕੇ ਨਾਰੇ ਚੜਦੀ ਲਾਵੇਂ ਉੱਥੇ ਨਹਾਉਣ ਲੱਗ ਪਿਆ ਨੰਗੇ। ਅੱਛਾ ਅੱਛਾ। ਦੁਪਹਿਰੀ ਉਹ ਬੀਬੀਆਂ ਪਤਾ ਰੋਟੀਆਂ ਲੈ ਕੇ ਖੂਹਾਂ ਤੇ ਜਾਂਦੀਆਂ। ਬਿਲਕੁਲ। ਉਹ ਮੇਰਾ ਚਾਚੇ ਦਾ ਪੁੱਤਰ ਸੀ, ਉਸ ਉਹਨਾਂ ਨੂੰ ਆਖਿਆ ਭਾਈ ਇੱਥੇ ਨੰਗਿਆ ਨਹੀਂ ਨਹਾਉਣਾ। ਉਹਨਾਂ ਇੱਕ ਦਿਨ ਉਦਿਆ ਤੇ ਉਹ ਘਰ ਜਿਹੜੇ ਦੂਜੇ ਦਿਨ ਫਿਰ ਜਾ ਕੇ ਨਹਾਉਣ ਲੱਗ ਪਿਆ। ਅੱਛਾ ਅੱਛਾ। ਉਹ ਪਰਾਂ ਸਾਡਾ ਖੂਹ ਸੀ, ਉਹ ਲਗਾ ਹੋਇਆ, ਉਹ ਪੁਰਾਣੀ ਦੇ ਨਾਲ 4-5 ਸਨ, ਉਹਨਾਂ ਚੰਗਾ ਸਾਂਭ ਕੇ ਮਾਰਿਆ। ਉਹ ਪਿੰਡ ਹੋ ਰਿਹਾ। ਤੁਹਾਨੂੰ ਹਜ਼ਾਰ ਨਹੀਂ ਦੇਣੀ? ਤੁਹਾਨੂੰ ਹਜ਼ਾਰ ਨਹੀਂ ਆਉਂਦਾ, ਤੇ ਬੀਬੀਆਂ ਦੁਪਹਿਰੇ ਰੋਟੀਆਂ ਲੈ ਕੇ ਲੰਘਦੀਆਂ। ਉਹ ਸਾਡੇ ਮਕਾਨ ਦੇ ਨਾਲ ਲਾਂਦੀ ਨਾ ਮੈਂ ਉਹਦਾ ਚੁਬਾਰਾ ਸੀ। ਹਾਂਜੀ ਹਾਂਜੀ। ਉਹ ਨਾ ਕੋਠੇ 'ਤੇ ਖਲੋ ਕੇ ਤੇ ਸਾਡੀ ਚਾਚੀ ਨਾਲ ਪਿਆ ਲੜੇ। ਉਹ ਜੇ ਪੁਲ 'ਤੇ ਚੜ੍ਹਾਉਣ ਤੋਂ ਵੇਖ ਲਿਆ ਕਿ ਜਵਾਨ ਜਿਹੜਾ ਉਹ ਮਾਂ ਨਾਲ ਪਿਆ ਲੜਦਾ, ਭੱਜ ਵਗਿਆ। ਤੇ ਮੇਰਾ ਪਿਓ ਵੀ ਉਹਦੇ ਨਾਲ ਸੀ, ਉਹ ਵੀ ਭੱਜ ਵਗੇ। ਉਹਨਾਂ ਆ ਕੇ ਉਹਨਾਂ ਨੂੰ ਗਾਲੀ ਸ਼ਾਹੀ ਕਰੀ। ਉਹਨਾਂ ਆਖਿਆ ਇੱਥੇ ਥੱਲੇ ਉਤਰੋ, ਅਸੀਂ ਰਵੀਏ ਜਾਂ ਨਾ ਰਵੀਏ, ਅਸਾਂ ਨੰਗਿਆ ਨਹੀਂ ਨਾ ਹੁੰਦੇ। ਗਲਤ ਸੀ ਨਾ, ਵੇਖੋ ਭਾਵੇਂ ਕਿਸੇ ਮਤਲਬ ਦੀ ਹੋਵੇ। ਉਹ ਫਿਰ ਆ ਗੱਲ ਉਤਰੋ ਦੀ, ਫਿਰ ਦੁਨੀਆ ਰਲ ਗਈ, ਲੜਾਈ ਨਾ ਹੋਈ। ਉਦੋਂ ਫਿਰ ਪਿੱਛੇ 3-4 ਸਾਲ ਆਏ ਮੇਰੀ ਗੱਲ। ਉਦੋਂ ਪਿੱਛੇ ਫਿਰ ਨੰਗਾ ਉਹਨਾਂ 'ਚ ਕੋਈ ਨਹੀਂ ਗਿਆ। ਸਮਝ ਗਿਆ। ਸਹੀ ਸਹੀ। ਚਾਚਾ ਆਪਣੀ ਉਸ ਟਾਈਮ ਜ਼ਮੀਨ ਤੁਹਾਡੀ ਕਿੰਨੀ ਸੀ? ਸਾਡੀ ਸੀ ਜੇ ਸਾਡੇ ਪਿਓ ਸਨ 4 ਭਰਾ, ਇਹਨਾਂ ਦੀ 3 ਕਿੱਲੇ ਸਮਾਨ ਆਉਂਦੀ। ਅੱਛਾ ਅੱਛਾ। ਸਹੀ। ਖੱਤਰੀਆਂ ਵਿੱਚੋਂ ਕੋਈ ਅਮੀਰ ਘਰ ਕੋਈ ਨਾਂ ਨੂੰ ਯਾਦ ਨਹੀਂ? ਖੱਤਰੀਆਂ ਜੋ ਸਾਰੇ ਇਹ ਖੱਤਰੀ ਸਾਡੇ ਪਿੰਡ ਸਾਰੇ ਹੀ ਅਮੀਰ ਸਨ। ਸਾਰੇ ਅਮੀਰ ਕੰਮ ਹੀ ਕਰਦੇ ਹਨ, ਸੂਦੀ ਕਾਰੋਬਾਰ ਕਰਦੇ ਹਨ ਤੇ ਸਾਰੇ ਅਮੀਰ। ਬੜਿਆ ਜਿਹੜਾ ਹੁਣ ਮੁਸਲਮਾਨ ਹੀ ਵੜਿਆ ਉਹ ਸਾਰੇ ਸੂਦੀ ਕਾਰੋਬਾਰ ਕਰਦੇ। ਪਹਿਲੇ ਦਾ ਤਾਂ ਰਾਮ ਸਹੀ ਸੀ। ਇਹ ਦੀਵਾਨ, ਬਲਾਕੀ, ਮਕੰਦੀ, ਲੱਭਾ, ਭਗਵਾਨ ਇਹ ਸਨ ਜਿਹੜੇ ਵੱਡੇ ਕਾਰੋਬਾਰੀ ਸਨ, ਸੂਦੀ ਕਾਰੋਬਾਰ ਕਰਦੇ। ਚਾਚੀ ਉਹਨਾਂ ਕੋਈ ਦੁਕਾਨਾਂ ਵੀ ਬਣਾਈਆਂ ਸੀ ਪਿੰਡ 'ਚ ਕੋਈ ਆਪਣੀਆਂ? ਨਹੀਂ ਦੁਕਾਨਾਂ ਜਿਹੜੀਆਂ ਬਲਾਕੀ ਸੀ ਨਾ, ਉਹ ਅੰਬਰਸਰੋਂ ਕੱਪੜਾ ਇੱਕ ਘੋੜਾ ਰੱਖਿਆ ਸੀ, ਬੜਾ ਚੰਗਾ ਘੋੜਾ ਸੀ। ਅੰਬਰਸਰੋਂ ਕੱਪੜਾ ਲਿਆ ਕੇ ਇੱਥੇ ਦੇਣਾ ਹੁੰਦਾ। ਅੱਛਾ, ਉੱਥੋਂ ਘੋੜੇ ਤੇ ਲੈ ਕੇ ਇੱਥੇ ਆਉਣਾ? ਉੱਥੋਂ ਘੋੜੇ ਤੇ ਲੈ ਕੇ ਅੰਬਰਸਰੋਂ ਆਉਣਾ। 200 ਕਿਲੋਮੀਟਰ ਦਿਲ ਬਣ ਜਾਂਦਾ। ਇੱਥੋਂ ਸ਼ਾਮ ਇਹ ਬਹਿੰਦਾ ਸੀ, ਵੱਡੇ ਨੂੰ ਉਹ ਘੋੜਾ ਲੈ ਕੇ ਪਿੰਡ ਆ ਜਾਂਦਾ। ਚਾਚਾ ਜੀ ਇੱਥੇ ਸਕੂਲ ਆਇਆ ਸੀ ਉਸ ਟਾਈਮ ਤੁਹਾਡੇ ਪਿੰਡ? ਇਹ ਕਿੱਥੇ ਜਾਂਦੇ ਪੜ੍ਹਨ ਆਪਣੇ ਬੱਚੇ? ਸਕੂਲ ਸਾਡੇ ਪਿੰਡ ਕੋਈ ਵੀ ਨਹੀਂ ਸੀ ਉਸ ਵੇਲੇ, ਕੋਈ ਨਹੀਂ। ਜਦ ਪਾਕਿਸਤਾਨ ਬਣਿਆ ਉਦੋਂ ਪਿੱਛੇ ਸਕੂਲ ਬਣਿਆ। ਹਾਂਜੀ। ਨਹੀਂ ਪਹਿਲਾਂ ਪੌਣ ਕੋਈ ਨਹੀਂ ਸੀ। ਪੌਣ ਕਿਸੇ ਨੂੰ ਕਲਾਸ ਕੇ ਸਕੂਲ ਸੀ ਜਾਂ ਭੌਵੇਂ ਸਕੂਲ। ਅੱਛਾ ਅੱਛਾ ਅੱਛਾ। ਤੁਸੀਂ ਉਦੋਂ ਤਕਰੀਬਨ ਤੁਸੀਂ ਕਹਿ ਰਹੇ 14-15 ਸਾਲ ਦੇ ਹੋ, ਤੁਸੀਂ ਕੀ ਕਰਦੇ ਹੋ ਉਸ ਟਾਈਮ? ਤੁਸੀਂ ਖੁਦ ਕੀ ਕਰਦੇ ਹੋ? ਅਸੀਂ ਸਾਨੂੰ ਜੀ ਕਲਾਸ ਕੇ ਅਸੀਂ ਸਕੂਲੇ ਜਾਂਦੇ ਸਾਂ। ਜਾਂਦੇ ਰਹੇ ਸਕੂਲ? ਅੱਛਾ ਜੀ। ਤੇ ਪੜ੍ਹੀਆਂ ਕੋਈ 2 4 ਕਿ ਨਹੀਂ? ਮੈਂ 6ਵੀਂ 'ਚ ਜਾ ਕੇ ਕਿਰਿਓਂ ਜਾ ਕੇ ਫਿਰ ਮੈਂ ਜ਼ਹੀਨ ਬੜਾ ਸਾਂ। ਹਾਂਜੀ। ਲੇਕਿਨ ਮੇਰਾ ਪਿਓ ਜਿਹੜਾ ਸੀ ਤੇ ਮਾਂ ਜਿਹੜੀ ਸੀ ਉਹ ਇਹ ਗੱਲ ਨੇ ਤੂੰ ਸਾਡੇ ਕੋਲ ਨਾ ਸਾਨੂੰ ਰਾਹ ਨਹੀਂ। ਕੋਈ ਆਪਣੇ ਕਲਾਸ ਵਿੱਚ ਕੋਈ ਜਾਂ ਤੁਹਾਡੇ ਸਕੂਲ 'ਚ ਸਿੱਖਾਂ ਦੇ ਹਿੰਦੂਆਂ ਮੁੰਡੇ ਪੜ੍ਹਦੇ ਹੋਰ ਵੀ ਤੁਹਾਡੇ ਨਾਲ? ਉਦੋਂ ਜਦੋਂ ਪੜ੍ਹਦੇ ਸਨ ਉਦੋਂ ਹੀ ਦੋਵਾਂ ਦੇ ਮੁੰਡੇ ਨਾਲ ਸਾਡੇ ਜਾਂਦੇ ਸਨ। ਹਾਂਜੀ। ਉਹ ਰਾਮ ਸਾਈ ਦਾ ਮੁੰਡਾ ਜਾਂਦਾ ਸੀ
ਤੇ ਇੱਕ ਭਗਵਾਨ ਦਾ ਮੁੰਡਾ ਜਾਂਦਾ ਸੀ ਇਹਨਾਂ ਕਰਕੇ, ਤੇ ਉਹ ਨਿੱਕਿਆਂ ਦੇ ਵੱਡਿਆਂ ਨੂੰ ਅਸੀਂ ਸਾਰਿਆਂ ਨੂੰ ਜਾਣਦੇ ਹਾਂ, ਨਿੱਕਿਆਂ ਦੇ 1200 ਹੁਣ ਮੇਰੇ ਕੋਲ ਉਮਰ ਥੋੜੀ ਸੀ, ਹਾਂਜੀ ਨਹੀਂ ਐਡੀ ਕੁਛ ਨਾ। ਹਾਂ ਹਾਂ ਨਹੀਂ ਜਿਹੜੇ ਤੁਹਾਡੇ ਨਾਲ ਪੜ੍ਹਦੇ ਹੋ ਕਿਸੇ ਦਾ ਕੋਈ ਯਾਰ ਬੇਲੀ, ਚਲੋ ਕਲਾਸ ਪਹਿਲਾਂ ਤਾਂ ਹੁੰਦਾ ਹੀ ਨਾ, ਨਾਮ ਵੀ ਯਾਰੀ ਹੋਵੇ ਤੇ ਕਿਸੇ ਦਾ ਨਾਂ ਯਾਦ ਹੋਵੇ ਜਾਂ ਮਾਸਟਰ ਕੋਈ ਤੁਹਾਡੇ ਹੋਵੇ ਜਿਹੜਾ ਮਾਸਟਰ ਸਾਡੇ ਕੋਲ ਗਫੂਰ ਦਰਵੇਸ਼ ਕਹਿੰਦਾ ਮਾਜਰ ਆਇਆ ਸੀ, ਆਹੋ ਉਹ ਪੜ੍ਹਾਉਂਦਾ ਉਹ ਪੜ੍ਹਾਉਂਦਾ। ਕੋਈ ਸਿੱਖਾਂ ਜੋ ਖੱਤਰੀਆਂ 'ਚ ਕੋਈ ਨਹੀਂ ਸੀ ਮਾਸਟਰ ਕੋਈ? ਮਾਸਟਰ ਜਦੋਂ ਖੱਤਰੀਆਂ 'ਚ ਹੈ ਸਨ ਮਾਸਟਰ, ਹਾਂ ਨਾਂ ਨਹੀਂ ਪਤਾ ਸਾਨੂੰ ਨਹੀਂ ਉਦੋਂ ਪਤਾ, ਹੈ ਸਨ ਮਾਸਟਰ, ਹੈ ਸਨ ਮਾਸਟਰ। ਸਹੀ ਸਹੀ ਹਾਂ ਸਹੀ ਸਹੀ ਸਹੀ। ਉਦੋਂ ਤਲੀਮ ਮੁਸਲਮਾਨਾਂ ਕੋਲ ਤਾਂ ਐਸੀ ਥੋੜੀ, ਖੱਤਰੀਆਂ ਕੋਈ ਇਹਨਾਂ ਕੋਈ ਤਕਲੀਫ, ਖੱਤਰੀਆਂ ਕੋਈ ਤਲੀਮ ਸੀ। ਹਾਂਜੀ ਅੱਛਾ ਅੱਛਾ ਅਸਾਂ ਉਹ ਵੀ ਦੌਰ ਵੇਖਿਆ ਕਿ ਜਦੋਂ ਉਹ ਹਿੰਦੀ 'ਚ ਮਾਮਲਾ ਲਿਖਿਆ ਆਉਂਦਾ ਸੀ ਤੇ ਪੜ੍ਹਨਾ ਕੋਈ ਨਹੀਂ ਲੱਭਦਾ। ਖਾਤਾ ਆਉਂਦਾ ਸੀ ਤੇ ਸਾਰੇ ਪਿੰਡ ਦੀ ਬੀਬੀਆਂ ਪਵਾਉਂਦੀਆਂ, ਕੋਈ ਬੰਦਾ ਸਾਨੂੰ ਖੱਤ ਪੜ੍ਹਨਾ ਲੱਗ ਪਵੇ। ਅੱਛਾ ਅੱਛਾ ਉਹ ਹਿੰਦੀ ਵਿੱਚ ਲਿਖੇ ਹੁੰਦੇ ਆ ਖਤ ਕਿ ਉਰਦੂ ਵੀ ਚੱਲਦੀ ਸੀ ਨਾਲ? ਉਹ ਉਰਦੂ ਚੱਲਦਾ ਸੀ ਲੇਕਿਨ ਮਾਮਲਾ ਜਿਹੜਾ ਸੀ ਉਹ ਹਿੰਦੀ 'ਚ ਆਉਂਦਾ ਹਿੰਦੀ ਜਾਂਦਾ ਸੀ। ਅੱਛਾ 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 ਸਹੀ ਸੀ। ਤੁਹਾਨੂੰ ਵੀ ਮਾੜੀ ਮੋਟੀ ਆਉਂਦੀ ਕਿ ਨਹੀਂ ਹਿੰਦੀ? ਨਹੀਂ ਨਹੀਂ ਉਰਦੂ ਸਕੂਲਾਂ 'ਚ ਚੱਲਦਾ ਸੀ ਉਦੋਂ ਉਰਦੂ ਚੱਲਦਾ ਚੱਲਦਾ ਸੀ। ਹਾਂ ਸਹੀ ਅੱਛਾ ਅੱਛਾ ਜਦੋਂ ਫਿਰ ਗਏ ਨੇ ਹਾਂ ਥੋੜੀ ਹੁਣ ਸੁਣਾਓ ਜਿਹੜੀ ਅੱਗੇ ਗੱਲ ਸੁਣਾ ਰਹੇ ਦੁਬਾਰਾ ਸਾਨੂੰ ਥੋੜੀ, ਕਿਵੇਂ ਕਿਵੇਂ ਨਿਕਲੇ ਇੱਥੋਂ ਪਿੰਡ ਦੇ ਆ, ਕੀ ਉਹਨਾਂ ਨਾਲ ਹੋਇਆ, ਕਿਵੇਂ ਨਿਕਲੇ, ਕਿਹੜੇ ਟਾਈਮ? ਉਹ ਜੇ ਜਾਂ ਇੱਕ ਦਾ ਟਾਈਮ ਹੈ ਜੇ ਉਹ ਲੁੱਟਾ ਲਟਾਈ ਪਿਛਲੇ ਟਾਈਮ ਦਾ ਜ਼ੋਰ ਟਾਈਮ ਜਿਹਨੂੰ ਕਹਿ ਲੈਂਦੇ। ਹਾਂਜੀ ਤੇ ਮੇਰੀ ਗੱਲ ਸੁਣ, ਉਹ ਮਸੀਤੇ ਆ ਬੜੇ ਜੇ ਲੁੱਟਾ ਲਟਾਈ ਸ਼ੁਰੂ ਹੋਈ ਆ ਬਣਿਆ ਹੀ ਮਸੀਤੇ। ਹਾਂਜੀ 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 ਹਾਂ ਹਾਂਜੀ ਤੇ ਉਹਨਾਂ ਨੂੰ ਪੰਜਾਂ ਨੂੰ ਉਹਨਾਂ ਮਸੀਤੋਂ ਕੱਢ ਕੇ ਗੋਲੀ ਮਾਰੀ। ਰਾਮ ਸਾਈ ਜਿਹੜਾ ਸੀ ਉਹ ਚਰਦਾ, ਹਾਂਜੀ ਉਹਨੂੰ ਮੇਰੇ ਉਹ ਉੱਥੇ ਨਾਰ ਦੀ ਪਰਲੀ ਤੇ ਉਹ ਪਾਣੀ ਪੀਣ ਲੱਗਾ ਤੇ ਉਹਨੂੰ ਨਾਰ ਦੀ ਪਰਲੀ ਤੇ ਪਾਣੀ ਪੀਣ ਲੱਗਾ, ਉੱਥੋਂ ਇੱਕ ਉਹ ਜਿਹੜਾ ਉਹ ਕਰਜ਼ਾ ਦੇਣਾ ਸੀ ਉਹਦੇ ਉੱਤੋਂ ਫੱਟ ਮਾਰੀ, ਉਹ ਉੱਥੇ ਨਾਰੇ ਰੁੜ ਗਿਆ। ਹਾਂ ਸਹੀ। ਉਹ ਜਿਹੜੀਆਂ ਪੰਜ ਸਨ ਉਹਨਾਂ ਦੀਆਂ ਮੈਨੂੰ ਅਜੇ ਦੇਖਦਾ ਵੀ ਉੱਥੇ ਕਰਕੇ ਉਹਨਾਂ ਦੀਆਂ ਲਾਸ਼ਾਂ ਸਾੜੀਆਂ। ਅੱਛਾ ਮਾਰ ਕੇ ਬਾਅਦ ਲਾਸ਼ਾਂ ਸਾੜ ਦਿੱਤੀਆਂ? ਹਾਂ ਉਹ ਸਾੜਦੇ ਜੋ ਸਨ। ਅੱਛਾ 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 ਹਿੰਦੂ ਜਿਹੜੇ ਸਨ ਉਹ ਲਾਸ਼ਾਂ ਸਾੜਦੇ ਸਨ। ਹਾਂ ਹਾਂ ਮੇਰੀ ਮਾਂ ਲੈ ਕੇ ਉੱਥੇ ਮੈਨੂੰ ਖੂਹ 'ਤੇ ਬੈਠੀ ਸੀ, ਇੱਥੇ ਸਾਹਮਣੇ ਦੇਖਦਾ ਪਿਆ ਜਦੋਂ ਉਹਨਾਂ ਨੂੰ ਫਾਇਰ ਅੱਛਾ ਮਾਰਿਆ। ਤੁਹਾਡੀ ਮਾਂ ਇਸ ਤੋਂ ਲੱਗੀ ਹੋਣੀ ਕਿ ਲੜਾਈ ਹੋਣੀ ਕੋਈ? ਅਗਰ ਮੁਸਲਮਾਨ ਮਾਰਦੇ ਸਿੱਖ ਵੀ ਤੇ ਹਿੰਦੂ ਵੀ ਤਾਂ ਕਰਦੇ ਨਾ ਹਮਲੇ ਹਮਲੇ? ਨਹੀਂ ਉਹ ਕੋਈ ਨਹੀਂ ਕਰਦਾ। ਅੱਛਾ 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 ਉਹਨਾਂ ਕੁਝ ਨਹੀਂ ਕੀਤਾ, ਮਦਾਖਲਤ ਉਹਨਾਂ ਕੋਈ ਨਹੀਂ ਕੀਤੀ। ਅੱਛਾ ਅੱਛਾ ਹਾਂ ਇਹ ਜਿਹੜੇ ਲਾਮ ਦੇ ਲੋਕ ਸਨ ਜਿਨ੍ਹਾਂ ਉਹਨਾਂ ਦਾ ਕਰਜ਼ਾ ਦੇਣਾ ਸੀ, ਇਹਨੇ ਹੀ ਉਹਨਾਂ ਨੂੰ ਮਾਰਿਆ। ਸਿਬਾਰੇ ਸਨ ਮੇਗਾ, ਇੱਕ ਰਾਮ ਸਾਈ ਦਾ, ਦੋ ਇੱਕ ਭਗਵਾਨ ਦਾ, ਇੱਕ ਲੱਭੇ ਦਾ, ਇੱਕ ਦੁਆਨ ਦਾ ਤੇ ਇੱਕ ਬਲਾਕੀ ਦਾ ਤੇ ਇੱਕ ਸਰਦਾਰੀ ਦਾ। ਹੈਂ ਇਹ 6 ਚਬਾਰੇ ਸਨ। ਅੱਛਾ ਸਾਰਿਆਂ ਚ ਬਾਰੇ ਸਾਰੇ ਖੱਤਰੀਆਂ? ਸਾਰਿਆਂ ਚ ਬੜੇ ਬਿਹਤਰੀਨ ਸੋਹਣੇ ਸੋਹਣੇ ਚਬਾਰੇ ਸਨ। ਜਿਵੇਂ ਹੁਣ ਅਸੀਂ ਕਹਿੰਦੇ ਨੇ ਕਿ ਬੰਗਲਾ ਕੋਠੀ ਇੱਕ ਚੰਗੀ ਹੁੰਦੀ ਹੈ, ਉਸ ਟਾਈਮ ਉਂਝ ਹੋਣਗੇ ਨਾ ਉਸ ਟਾਈਮ? ਅੱਛਾ ਅੱਛਾ ਸੀੜੀਆਂ ਬਣੀਆਂ ਬੜੇ ਬਿਹਤਰੀਨ ਹੈ, ਨਕਾਸ਼ ਉਹਨਾਂ ਦੇ ਦਰਵਾਜ਼ਿਆਂ ਦੇ ਉੱਤੇ ਨਾਲ ਨਕਾਸ਼ੀ ਹੋਈ ਜਾਂਦੀ ਹੈ, ਫੁੱਲ ਬੂਟੇ ਬਣੇ, ਬੜੇ ਬਿਹਤਰੀਨ ਚਬਾਰੇ ਸਨ। ਹੁਣ ਕੋਈ ਹੈ ਘਰ ਪੁਰਾਣਾ ਉਹਨਾਂ ਦਾ ਕਿ ਉਹ ਸਾਰੇ ਚਬਾਰੇ ਹੁਣ ਦੋ ਵੇਖੇ ਨੇ, ਉਹ ਦੋਵੇਂ ਖਤਮ ਹੋ ਗਏ। ਉਹ ਚਬਾਰੇ ਜਿਹੜੇ ਨੇ ਅਸਾਂ ਵੇਖੇ ਨੇ, ਇੱਕ ਹੁਣ ਸਿਰਫ ਜੇ ਅਗਰ ਵੇਖੀਏ ਨਾ ਉਹਨਾਂ ਪੁਰਾਣਿਆਂ ਚਬਾਰਿਆਂ ਦੇ ਵਿੱਚੋਂ ਜਾਂ ਤਬੇਲਿਆਂ ਦੇ ਵਿੱਚੋਂ ਇੱਕ ਥੋੜਾ ਜਿਹਾ ਤੁਹਾਨੂੰ ਦਰਵਾਜ਼ਾ ਨਜ਼ਰ ਆਵੇਗਾ, ਉਹ ਦਰਵਾਜ਼ਾ ਨਹੀਂ ਉਹੀ ਲੱਗਾ ਉਹ ਹੀ ਲੱਗਾ। ਬਾਕੀ ਉਹਨਾਂ ਦੋ ਚਬਾਰੇ ਵੀ ਖਤਮ ਹੋ ਗਏ ਨੇ, ਉਹ ਸਭ ਨਹੀਂ ਅਜੇ ਹੈ ਮੇਰੇ। ਅੱਛਾ ਮਸਜਿਦ ਦੀ ਪੀਲੀ ਸਾਈਡ ਉਹ ਵੀ ਟੱਠੇ ਟੱਠੇ ਇਹ ਭਾਵੇਂ ਹੈ ਤੇ ਉਹ ਲੱਭੇ ਦਾ ਸੀ ਕਿ ਭਗਵਾਨ ਦਾ ਸੀ। ਉਹਨਾਂ ਛੱਤ ਉੱਤੇ ਛੱਤਾਂ ਦੇ ਵੀ ਬੜੇ ਸੋਹਣੇ ਬਹਿਣ ਵਾਸਤੇ ਉਹਨਾਂ ਨੇ ਬਣਾਈਆਂ ਹਨ, ਜਿਵੇਂ ਅਸੀਂ ਬਾਲਕੋਨੀਆਂ ਬਣਾਈਆਂ ਐਨਜੀਓ ਨੇ ਆਪਣਾ ਸੋਹਣੇ ਬੜੇ ਬਿਹਤਰੀਨ ਓਰੀਜਨਲ ਦਿਆਰ। ਤੇ ਫਿਰ ਉਹਨਾਂ ਅੱਗੇ ਆ ਜਿਵੇਂ ਗਲੀਆਂ ਦੇ ਵਿੱਚ ਇੰਜ ਨਹੀਂ ਹੁੰਦੇ, ਉੱਤੇ ਸਭ ਲੱਗੀਆਂ ਨੇ ਬੜੀਆਂ ਸੋਹਣੀਆਂ ਬਾਜ਼ਾਰਾਂ ਦੇ ਵਿੱਚ। ਜਿਵੇਂ ਅੱਜ ਵੀ ਤੁਸੀਂ ਜਾਓ ਉੱਥੇ ਸ਼ਾਹੀ ਉੱਧਰ ਲਾਹੌਰ ਵੱਲ ਤੇ ਤੁਹਾਨੂੰ ਨਜ਼ਰ ਆਉਂਦਾ ਕਿਲੇ ਦੇ ਵਿੱਚ ਲੱਗੀਆਂ ਨੇ ਅੱਜ ਕਰਕੇ। ਉਹ ਉਸ ਤਰ੍ਹਾਂ ਦਾ ਨਿਜ਼ਾਮ ਬੜਾ ਪਿਆਰਾ ਸੀ ਉਹਨਾਂ ਦਾ। ਸੋਹਣੇ ਸਨ। ਇੱਕ ਚਬਾਰਾ ਮੈਂ ਉੱਥੇ ਰਹਿੰਦੇ ਹਨ ਜਿਹੜੇ, ਉਹਨਾਂ ਕੋਲ ਇੱਕ ਚਬਾਰਾ ਮੈਂ ਲਿਆ ਸੀ ਕਿ ਥੱਲੇ ਹਿੱਸਾ ਜਿਹੜਾ ਸੀ ਉਹ 60,000 ਦਾ ਲਿਆ ਸੀ, ਉਤਲੇ ਦਾ 35,000 ਦਾ ਲਿਆ ਸੀ। ਜਿਹੜੀਆਂ ਨੇ ਭਾਰੀਆਂ ਤੇ ਪਤਲੀਆਂ, ਤੇ ਉਹ ਫਿਰ ਮੈਂ ਦੇੜ ਕੇ ਲਿਆ ਗਿਆ ਇੱਥੇ ਮਕਾਨ ਡਿਜ਼ਾਈਨ ਬਣੇ ਮਕਾਨਾਂ ਦਾ ਲਿਆ ਕੇ ਲਾ ਲਿਆ। ਤੇ ਆਰਕੀਟੈਕਟ ਜਿਹੜੇ ਨੇ ਕੰਪਿਊਟਰ ਦੇ ਨਾਲ ਵੀ ਮੇਰਾ ਨਹੀਂ ਖਿਆਲ ਉਸ ਤਰ੍ਹਾਂ ਦਾ ਡਿਜ਼ਾਈਨ ਬਣਾ। ਅੱਛਾ ਜੀ ਉਹਨਾਂ ਛੋਟੀ ਏਟਰ ਤੇ ਬਣਿਆ ਕਿ ਵੱਡੀ ਸੀ ਹੈ ਕੋਈ? ਨਹੀਂ ਉਹ ਦੋਵਾਂ ਕਿਸਮਾਂ ਦੀ ਜਿਹੜਾ ਚਬਾਰਾ ਲਿਆ ਸੀ ਨਾ, ਉਹਦੀ ਪਿਛਲੀ ਕੰਧ ਜਿਹੜੀ ਬੈਕ ਸਾਈਡ ਸੀ ਜਿਹੜੀ ਉਹ ਛੋਟੀਆਂ ਇੱਟਾਂ ਦੀ ਤੇ ਦੂਜੀਆਂ ਵੱਡੀਆਂ ਇੱਟਾਂ ਦੀ ਚੂਨੇ ਦੇ ਨਾਲ ਲੱਗੀਆਂ ਸਨ। ਚੂਨੇ ਦੇ ਨਾਲ ਲੱਗੀ, ਚੂਨੇ ਨਾਲ ਹੋਈ ਚਨਾਈ। ਸਹੀ ਸਹੀ। ਅੱਛਾ ਜੀ ਇਹ ਜਿਹੜੇ 5 ਮਰੇ ਇਹਨਾਂ ਤੋਂ ਇਲਾਵਾ ਕੋਈ ਬਚ ਕੇ ਗਏ ਕਿ ਸਾਰੇ ਇੱਥੇ? ਨਹੀਂ ਬਚ ਕੇ ਗਿਆ। ਨਹੀਂ ਇੱਥੋਂ ਉਹ 7 ਹੋਏ ਸਨ ਇੱਥੇ,
ਕੁਝ ਨਾ ਕੋਈ ਜੀ ਕੋਈ ਬਚ ਕੇ ਗਏ ਹੋਣ, ਦੂਜੇ ਸਾਰੇ ਬਚ ਕੇ ਟੁਰ ਗਏ। ਯਾਨੀ 7 ਕੁ ਸੱਤ ਕੁ ਹੋਏ। ਹੋਏ ਸਨ। ਅੱਛਾ ਅੱਛਾ। ਤੇ ਜਦੋਂ ਚਲੇ ਗਏ ਨੇ ਇਹ ਤਾਂ ਭਲਾ ਕਿੱਧਰ ਨੂੰ ਗਏ ਨੇ ਪਤਾ, ਜਿਹੜੇ ਗੁਜਰਾਂ ਵਾਲੇ ਗਏ ਕਿੱਧਰ ਨੂੰ ਕਾਫਲੇ ਲੱਗੇ ਪਤਾ? ਆਈ ਨੂੰ ਗਏ ਨੇ, ਸ਼ੇਰੇ ਦੇ ਕੋਲ ਨੂੰ ਗਏ ਨੇ। ਯਾਨੀ ਕਾਫਲੇ ਇੱਥੇ ਨਾਲ ਉਹਨਾਂ ਦੇ ਇਕੱਠੇ ਹੁੰਦੇ ਹਨ ਨਾ, ਇਹ ਜਿਹੜੇ ਕੈਂਪ ਜਿਹਨੂੰ ਕਾਮ ਰੱਖੇ ਸਨ ਕਿ ਵੀ ਆਹ ਫਲਾਣੀ ਜਗ੍ਹਾ ਤੇ ਜਾ ਸ਼ੇਰੇ ਦੇ ਕੋਲ ਕੈਂਪ ਕੀ ਤੁਹਾਨੂੰ ਕੈਂਪ? ਹਾਂ, ਸ਼ੇਰੇ ਦੇ ਕੋਲ ਜਿਹੜੀ ਬਹੁਤ ਵੱਡੀ ਕੋਠੀ ਸੀ ਉਹਦੀ, ਹਾਂਜੀ ਹਾਂਜੀ। ਉਹ ਮੰਗਲ ਸਿੰਘ ਸਰਦਾਰ ਮੰਗਲ ਉਹਦੇ ਕੋਲ ਚਲੇ ਗਏ, ਉਹਦੇ ਨਾਲ ਫਿਰ ਅੱਗੇ ਗਏ। ਅੱਗੋਂ ਫਿਰ ਹਰ ਕਿੱਥੇ ਫਿਰ ਗਏ। ਜਦੋਂ ਚਲੇ ਗਏ ਹਾਂ, ਕੋ ਬਾਅਦ ਚ ਆਪਣਾ ਪਿੰਡ ਵੇਖਣ ਆਇਆ ਕੋਈ ਖੱਤਰੀਆਂ ਚ ਜਾਂ ਉਹਨਾਂ ਦੀ ਲਾਲ ਚ ਆਇਆ ਹੋਇਆ? ਨਹੀਂ ਉਹਨਾਂ 'ਚ ਕੋਈ ਨਹੀਂ ਅਜੇ ਤੱਕ ਕੋਈ ਨਹੀਂ ਕੋਈ ਆਇਆ ਆਪਣੇ ਨਾ ਨਾ। ਉਹ ਆਂਦੇ ਨੇ ਵੀ ਸਾਡੇ ਨਾਲ ਉਹਨਾਂ ਵਰਤਾਓ ਨਹੀਂ ਚੰਗਾ ਕੀਤਾ, ਉੱਥੇ ਜਾ ਕੇ ਲੈ ਜਾ ਕੇ। ਜ਼ਾਹਿਰ ਬਾਤ ਉਹਨਾਂ ਦੇ ਇੱਕ ਪਿੰਡ ਵਾਲਿਆਂ ਮਾਰਿਆ, ਹਾਂ, ਭਾਵੇਂ ਲਾਮ ਦੇ ਹੋਣ ਜਿੱਥੋਂ ਦੇ ਵੀ ਹੋਣ, ਉਹਨਾਂ ਦੇ ਉਹ ਪੁੱਛਿਆ ਸੀ ਮੈਨੂੰ ਕਿ ਉਹਨਾਂ ਦੀ ਕੋਈ ਨਿਸ਼ਾਨੀ। ਮੈਂ ਕਿਹਾ ਉਹ ਜਿਹੜਾ ਉਹਨਾਂ ਪੁੱਛਿਆ ਸੀ ਨਾ, ਮੈਂ ਕਿਹਾ ਸੀ ਉਹਨਾਂ ਦਾ ਤਬੇਲਾ ਸੀ ਤੇ ਉਹਦੇ ਤਬੇਲੇ ਦਾ ਹੋਰ ਕੋਈ ਹੈ ਨਹੀਂ, ਉਹਦੇ ਤਬੇਲੇ ਦੀ ਬਚੀ, ਉਹਦਾ ਸਿਰਫ ਬਣਿਆ ਬੂਹਾ ਟੁੱਟਾ ਭੱਜਾ ਬਚੇ ਆ ਜੇ, ਉਹ ਜਾ ਕੇ ਵੇਖ ਲਓ। ਹੋਰ ਸਭ ਕੁਝ ਟੈਟੂ, ਹੋਰ ਸਭ ਕੁਝ ਟੈਟੂ ਗਿਆ। ਉਹ ਵੀ ਬਚਿਆ ਕਿ ਦਲਕਰ ਦਿਆਰ ਦਾ ਹੋਣਾ ਨਾ, ਉਹ ਦਿਆਰ ਦਾ ਹੋਣਾ ਹੀ ਲੱਗਣਾ ਤੇ ਮਿੰਟਾਂ 'ਚ ਘੁੰਨ ਲੱਗਾ। ਉਹ ਦੁਆਨ ਦਾ ਝੁੱਗਾ ਭੱਜ ਗਿਆ। ਅੱਛਾ। ਨਾ ਚੱਡੀ ਦਾ ਮੈਂ ਸਾਡੇ ਚਾਚੇ ਦਾ ਘਰ ਸੀ, ਹਾਂ ਹਾਂ। ਉਹਨਾਂ ਸਾਡੇ ਚਾਚੇ ਤੇ ਮੇਰੇ ਪਿਓ ਦੇ ਪਰਚਾ ਦੇ ਛੜਿਆ, ਉਹ ਪਰਚਾ ਵੀ ਮੈਂ ਆਪਣੀ ਅੱਖੀ ਵੇਖਿਆ। ਦੀਵਾਨ ਗਿਆ। ਹਾਂ, ਹਾਂ। ਉਹ ਫਿਰ ਉਹਦੇ ਜੋ ਬਰੀ ਹੋ ਗਿਆ ਤੇ ਫਿਰ ਉਹਨਾਂ ਜਿਸ ਪੁਲਿਸ ਵਾਲਿਆਂ ਕੋਲ ਛਡਾਇਆ ਸਨ ਇਹ ਦੋਵੇਂ ਭਰਾ, ਉਹਨਾਂ ਕਿਹਾ ਸੀ ਝੁੱਗਾ ਤੁਹਾਨੂੰ ਲੱਭ ਕੇ ਵਹਾਂਗੇ। ਉਹਨਾਂ ਫਿਰ 3 ਕੁ ਮਹੀਨੇ ਲੰਘੇ ਸਨ ਤੇ ਉਹਨਾਂ ਕਿਹਾ ਸੀ ਉਹ ਜਿਹਨਾਂ ਨੇ ਤੁਹਾਡੇ ਮਕਾਨ ਬਣਾਏ ਨੇ ਸਿਰਿਆਂ ਸਿੱਖਾਂ, ਉਹਨਾਂ ਤੁਹਾਡਾ ਝੁੱਗਾ ਲੁੱਟਿਆ, ਜਾਓ ਜਾ ਕੇ ਉਹਨਾਂ ਕੋਲ ਆਪਣਾ ਝੁੱਗਾ ਲੈ। ਪਿੰਡ ਦੇ ਸਿੱਖ ਕਬਰਾਂ ਟੀਨਸਿਆਂ ਦੇ। ਅੱਛਾ ਅੱਛਾ। ਉਹ ਸਿੱਖ ਸਨ ਤੇ ਉਹਨਾਂ ਦਾ ਮਕਾਨ ਬਣਾਉਂਦੇ ਸਨ ਤੇ ਉਹਨਾਂ ਨੂੰ ਪਤਾ ਸੀ ਕਿੱਥੇ ਕਿੱਥੇ ਮਾਰ ਗਿਆ, ਇਹਨਾਂ ਨੂੰ ਸੰਨ ਕਿੱਥੋਂ ਲੱਗਦੀ। ਅੱਛਾ 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 ਅੱਛਾ। ਹਾਂਜੀ ਹਾਂਜੀ। ਜਿਹਨਾਂ ਆਪਣੇ ਹੱਥੀਂ ਬਣਾਉਣ ਨੂੰ ਪਤਾ ਵੀ ਕਿਵੇਂ ਲੱਗ ਸਕਦੀ, ਕਿੱਥੋਂ ਮੋਹਰਾ ਨਿਕਲੇਗਾ, ਕਿੱਥੋਂ ਲੱਗ ਸਕਦੀ। ਹਾਂ। ਅੱਛਾ ਅੱਛਾ। ਯਾਨੀ ਉਹ ਸਿੱਖ ਉਹ ਸਨ ਮਿਸਤਰੀ ਸਨ, ਮਿਸਤਰੀ ਦਾ ਕੰਮ ਕਰਦੇ ਆ। ਮਿਸਤਰੀ ਦਾ ਕੰਮ ਕਰਦੇ। ਅੱਛਾ ਅੱਛਾ ਜੀ। ਦੌਰ ਉਹ ਸਹੀ ਤੁਹਾਡਾ ਜਾਂ ਹੋਣ ਵਾਲਾ ਕੋਈ ਇਹਦੇ ਬਾਰੇ ਥੋੜੀ? ਨਹੀਂ, ਦੌਰ ਉਦੋਂ ਉਹ ਸੀ। ਕਿਵੇਂ ਕਰਕੇ ਥੋੜਾ ਸਾਨੂੰ? ਉਹ ਸਹੀ ਇਹ ਸੀ ਹਾਂਜੀ ਕਿ ਮੇਰਾ ਹਰ ਬੰਦੇ ਨੂੰ ਇੱਕ ਦੂਜੇ ਨਾਲ ਪਿਆਰ ਸੀ, ਇੱਕ ਦੂਜੇ ਨਾਲ ਮੁਹੱਬਤ ਸੀ। ਮੇਰਾ ਤੁਹਾਡੇ ਨਾਲ ਪਿਆਰ, ਤੁਹਾਡੇ ਪਿੱਛੇ ਮੈਂ ਜਾਨ ਵੀ ਦੇ ਛੱਡੀ। ਹੁਣ ਦੌਰ ਉਹ ਇਹ ਆ ਗਿਆ ਵੀ ਭਾਵੇਂ ਤੁਹਾਡਾ ਮੇਰਾ ਪਿਆਰ ਕਿੰਨਾ, ਜੇ ਮੈਂ ਮਰਨਾ ਮੈਂ ਤੁਹਾਂ ਆਖਣਾ ਇਹਨੂੰ ਹੋਰ ਮਾਰੋ। ਇਹ ਗੱਲ ਸਹੀ ਹੈ ਜਾਂ ਗਲਤ ਹੈ? ਹਾਂਜੀ ਹਾਂਜੀ। ਕੋਈ ਸ਼ਰਮੋ ਜਾਂ ਉਦੋਂ ਜ਼ਿਆਦਾ ਸੀ? ਸ਼ਰਮ ਜਾਂ ਤੇ ਇਹ ਸੀ ਕਿ ਕੋਈ ਬੰਦਾ ਸਿਰ ਦੇ ਵਿੱਚ ਨੰਗੇ ਸਿਰ ਕੋਈ ਬੰਦਾ ਭੌਂ ਨਹੀਂ ਸੀ ਸਕਦਾ। ਅੱਛਾ ਅੱਛਾ। ਪਿੰਡਾਂ ਦੇ ਵਿੱਚ ਜਿਵੇਂ ਹੁਣ ਬੋਦੇ ਵਾ ਕੇ ਬੜੇ ਮੁੰਡੇ ਲੱਗੇ, ਜੇ ਮੁੰਡੇ ਬੋਦੇ ਵਾ ਕੇ ਲੱਗੇ ਫਿਰਦੇ ਨੇ, ਕਦੀ ਉਹ ਮੋੜ ਤੇ ਖਲੋਤਾ ਵਾਰਾ ਕੋਥੇ, ਕੋਈ ਕਿਸੇ ਮੁੰਡੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕਿ ਵਡੇਰਾ ਵੇਖ ਕੇ ਤੇ ਗੁਲਾਮੇ ਨਾ ਹੋਵੇ। ਪਿੰਡਾਂ ਦੇ ਵਿੱਚ ਨਿਜ਼ਾਮ ਇਸ ਤਰ੍ਹਾਂ ਦਾ ਹੁੰਦਾ ਸੀ ਉਸ ਦੌਰ ਦੇ ਵਿੱਚ ਕਿ ਇਹ ਦੋ ਸਾਈਡਾਂ ਜਿਹੜੀਆਂ ਨੇ, ਇੱਧਰ ਬੀਬੀਆਂ ਹੀ ਸਿਰਫ ਬਾਹਰ ਬਹਿਣ ਨੂੰ ਜਾਣਾ, ਘਰਾਂ ਲੈਟਰੀਨਾਂ ਤੇ ਉਦੋਂ ਹੁੰਦੀਆਂ ਕੋਈ ਹਨ, ਇਹਨਾਂ ਸਾਈਡਾਂ ਦੇ ਬੰਦੇ ਹੀ ਜਾਣਾ, ਇੱਧਰ ਬੰਦੇ ਨਹੀਂ ਜਾ ਸਕਦੇ, ਇੱਧਰ ਬੀਬੀਆਂ ਨਹੀਂ ਜਾ ਸਕਦੀਆਂ। ਇਸ ਤਰ੍ਹਾਂ ਦੀ ਸ਼ਰਮੋ ਇਹ ਬੰਦਾ ਪਹਿਲਾਂ ਮੈਂ ਰਾਤ ਨੂੰ ਬੀਬੀਆਂ ਜਾਂਦੀਆਂ ਨੇ, ਇਹ ਰਾਤ ਨੂੰ ਬੰਦਾ ਬੰਨੇ ਕੋਈ ਨਹੀਂ, ਬੰਦਾ ਨਹੀਂ ਕੋਈ ਜਾਣਾ। ਹਾਂਜੀ ਹਾਂਜੀ। ਹੈਂ ਇਹ ਲਾਵੇਂ ਬੰਦੇ ਆਉਂਦੇ ਨੇ, ਇਹ ਲਾਵੇਂ ਬੀਬੀ ਰਾਤ ਨੂੰ ਕਿਸੇ ਨੇ ਬਾਹਰ ਬਹਿਣਾ ਆਉਣਾ, ਘਰਾਂ ਲੈਟਰੀਨਾਂ ਤੇ ਹੁੰਦੀਆਂ ਲੈਟਰੀਨਾਂ ਤੋਂ ਦੱਸਾਂ ਕੋਈ ਨਾ। ਆਹੋ ਲੁੱਟ ਲੁੱਟ ਆਪਣੇ ਅਸੀਂ ਖੁਦ ਵੀ ਆਪਣੀ ਖਾਣਾ ਵੇਖਿਆ ਨਾ ਪਿਛਾਂ ਜੇ ਹੁਣ ਤੋਂ 25 ਸਾਲ ਪਿੱਛੇ ਜੇ ਲੈ ਜਾਓ, ਡੇਰੀਆਂ ਜਿਹੜੀਆਂ ਬਾਹਰ ਹੀ ਜਾਂਦੀਆਂ ਲੈ ਕੇ ਆਪਣੇ ਲੁੱਟ ਲੁੱਟ ਰਾਤ ਨੂੰ ਸ਼ਾਤ ਬਾਅਦ ਮੇਰੇ ਜਿਹੜੀ ਪਹਿਲੀ ਰਾਤ ਆਉਂਦੀ ਉਸ ਵਿੱਚ ਬੰਨੇ ਜਾਣਾ ਹੈ। ਮੇਰੀ ਗੱਲ ਸੁਣੋ ਪੁੱਤਰਾ, ਹੁਣ ਵਕਤ ਉਹ ਆ ਗਿਆ, ਸਾਡੇ ਪਿੰਡ ਦੇ ਵਿੱਚ 5 ਖੂਹੀਆਂ ਸਨ। ਇੱਥੇ 5 ਖੂਹੀਆਂ ਸਨ? 5 ਖੂਹੀਆਂ, ਇੱਕ ਗਲੜਿਆਂ ਦੀ ਖੂਹੀ ਸੀ, ਇੱਕ ਸਾਈਆਂ ਦੀ ਖੂਹੀ ਸੀ, 2 ਖੱਤਰੀਆਂ ਦੀਆਂ ਖੂਹੀਆਂ ਸਨ, ਤੇ ਖੱਤਰੀਆਂ ਦੀਆਂ ਇੱਕ ਧਰਮਸਾਜ ਤੇ ਇੱਕ ਉਹਨਾਂ ਸਿਲਾਈ ਸਰਦਾਰੀ ਦੇ ਥਾਂ ਦੇ ਨਾਲ, ਤੇ 2 ਮੁਸਲਮਾਨਾਂ ਦੀਆਂ ਸਨ। ਤੇ ਸਾਰੇ ਪਿੰਡ ਖੱਤਰੀਆਂ ਨੂੰ ਛੱਡ ਕੇ ਨਾ ਤੇ ਸਾਰੇ ਪਿੰਡ 'ਚ 2 ਨਲਕੇ। ਸਿਰਫ 2 ਨਲਕੇ ਸਨ? 2 ਨਲਕੇ। ਚਾਚਾ ਨਲਕੇ ਐਵੇਂ ਦੇ ਹਾਂ ਕਿ ਉਹ ਹੈਂਡ ਪੰਪ ਦੂਸਰੇ ਹਾਂ, ਕਿਵੇਂ ਦੇ ਹੋਂ ਨਲਕੇ ਹੁੰਦੇ? ਹੈਂਡਾ ਜਿਹਨਾਂ ਨੂੰ ਹੱਥੀ ਲੱਗੀ ਹੁੰਦੀ ਇਹ ਹੁਣ ਵੀ ਬਤੇਰੇ ਨੇ। ਹਾਂਜੀ ਹਾਂਜੀ। ਉਹ ਸਨ 2 ਨਲਕੇ। ਸਾਡੇ ਘਰ ਜਿਹੜਾ ਸਾਡੇ ਮੇਰੇ ਪਿਓ ਲਾਇਆ ਸੀ ਉਹ ਮੇਰੇ ਵੇਖਣ 'ਚ ਲੱਗਾ ਸੀ। ਖੱਤਰੀਆਂ ਦੇ ਸਾਰਿਆਂ ਘਰਾਂ 'ਚ ਨਲਕੇ ਆ ਸਨ। ਸਾਰਿਆਂ ਘਰਾਂ ਨਲਕੇ? ਹਾਂ, ਕਿਉਂਕਿ ਉਹ ਅਮੀਰ ਆਦਮੀ। ਸਾਡੇ ਪਿੰਡ ਦੇ ਜਿਹੜੇ ਖੱਤਰੀ ਸਨ ਨਾ, ਇਹ ਮਸ਼ਹੂਰ ਖੱਤਰੀ ਸਨ, ਚੰਗੀ ਇਲਾਕੇ ਦੇ ਵਿੱਚ ਸਮਝੋ ਜਿਵੇਂ ਸਾਊ ਇਹਨਾਂ ਸ਼ਾਹੂਕਾਰਾ ਚੱਲਦਾ।
ਸੂਦੀ ਕਾਰੋਬਾਰ ਕਰ ਸਾਰੇ ਦੂਜੇ ਤੀਜੇ ਜਿਹੜੇ ਨਾਲ ਦੇ ਪਿੰਡਾਂ ਨੇ ਨਾ ਇਹਨਾਂ ਕੋਲ ਆ ਕੇ ਆਪਣੀ ਗਰਜ਼ ਚਲਾਉਂਦੇ ਸਨ। ਉਦੋਂ ਇਦਾਂ ਬੰਦਿਆਂ ਕੋਲ ਮਾਲੂਮਾਤ ਵੀ ਨਹੀਂ ਸੀ ਹੁੰਦੀ। ਖੱਤਰੀ ਜਿਹੜਾ ਨਿਜ਼ਾਮ ਆਪਣਾ ਹਿਸਾਬ ਉਹਨਾਂ ਜਿਹੜੀਆਂ ਆਪਣੀਆਂ ਵਹੀਆਂ ਇੰਝ ਕਰਕੇ ਲਿਖੀਆਂ ਹੁੰਦੀਆਂ ਸਨ, ਉਹਨਾਂ ਵਹੀਆਂ ਦੇ ਉੱਤੇ ਇਹਨਾਂ ਸਾਰੇ ਅਨਪੜ੍ਹ ਸਨ, ਇਹਨਾਂ ਨੂੰ ਪਤਾ ਕੋਈ ਨਹੀਂ ਸੀ ਹੁੰਦਾ ਕਿ ਬਈ ਕਿਸ ਤਰ੍ਹਾਂ ਕਰਕੇ ਇਹਨਾਂ ਦਾ ਹਿਸਾਬ ਕਿਸ ਤਰ੍ਹਾਂ ਕਰਨਾ। ਉਹ ਹਿਸਾਬ ਵੀ ਇਸ ਤਰ੍ਹਾਂ ਉਹ ਵਹੀਆਂ ਫਿਰ ਮੈਂ ਕਿਹਾ ਜਦੋਂ ਲੁੱਟੋ ਮਿਲਟਾਈ ਹੋਈ ਉਹ ਫਿਰ ਵਹੀਆਂ ਲੋਕਾਂ ਫੜ ਕੇ ਤੇ ਸਾੜੀਆਂ। ਹਾਲਾਂਕਿ ਉਹਨੇ ਚੱਲ ਜਾਣੇ ਫਿਰ ਏਜੰਟ ਜੀ ਪਤਾ ਨਹੀਂ ਆਣ ਜਾਣ ਆਣ ਕੇ ਸਾਡੇ ਬਹਿਣ ਵਾਲਾ ਇਹਨੂੰ ਛਾੜੋ ਹੈ ਪਤਾ ਹੀ ਸਾਡਾ ਨਾਮ ਲੋਕਾਂ ਦਾ ਨਾਮ ਸਬੂਤ ਹੋਵੇ। ਉਹ ਵੀ ਉਹਨਾਂ 'ਚ ਵੀ ਥੋੜ੍ਹੀਆਂ ਖਾਮੀਆਂ ਸਨ ਕਿ ਉਹ ਵੀ ਇਹਨਾਂ ਦੇ ਭੋਲੇ ਜੱਟਾਂ ਦੇ ਭੋਲੇਪਨ ਦਾ ਫਾਇਦਾ ਇਸ ਤਰ੍ਹਾਂ ਉਠਾਉਂਦੇ ਸਨ ਕਿ ਉਹ ਮਸਲਨ ਨਿਜ਼ਾਮ ਜਿਹੜਾ ਚੱਲਦਾ ਸੀ ਪਿਆ ਹੁਣ ਉਹ ਬਈ ਏ ਉਹਨਾਂ ਦੇ ਵਿੱਚ ਸੂਦੀ ਨਿਜ਼ਾਮ ਸੀ। ਉਹ ਜੇ ਇਹਨਾਂ ਦਾ ਬਣਿਆ ਵੇਲਾ ਹੋਵੇ ਤੁਹਾਡੇ 20 ਰੁਪਈਏ ਬਣ ਗਏ ਨੇ ਤਾਂ ਤੁਹਾਡਾ 20 ਰੁਪਈਆ ਤੁਹਾਡਾ ਅਲ ਚੜਿਆ। ਜਿਹੜੀ ਵੀ ਇਹਨਾਂ ਕੋ ਆਪਣਾ ਕੋ ਚਲਾਉਣਾ ਹੀ ਨਿਜ਼ਾਮ ਉਹਨਾਂ ਕੋਲ ਹੀ ਜਾ ਕੇ ਸਾਹੂਕਾਰਾਂ ਕੋਲ ਹੀ ਇਹਨਾਂ ਗਰਜ਼ ਆਪਣੀ ਪੂਰੀ ਕਰਨੀ ਸੀ। ਲਓ ਜੀ ਸਾਨੂੰ ਮੱਲ ਜੀ ਜਿਵੇਂ ਆੜ ਦੀ ਲਾ ਲਓ ਹੁਣ ਜਵਾਰ ਤੇ ਕੁਝ ਲਿਆਨੇ ਸਾਰਾ ਮੱਲ ਜੀ ਆਂਦੇ ਹੁੰਦੇ ਸਨ ਸਾਰੇ ਉਦੋਂ। ਲਓ ਜੀ ਸਾਨੂੰ ਮੱਲ ਜੀ ਨਹੀਂ ਉਹ ਮੱਲ ਜੀ ਸ਼ਾਹ ਜੀ ਉਹਨਾਂ ਨੂੰ ਆਂਦੇ ਸਨ ਮੱਲ ਜੀ ਤੇ ਉਹ ਜਿਹੜਾ ਜਾਂਦਾ ਸੀ ਉਹਨੂੰ ਮੱਲ ਜੀ ਆਂਦੇ ਸਨ। ਅੱਛਾ ਗੋ ਆਂਦੇ ਮੱਲ ਜੀ। ਅੱਛਾ ਸਾਹੂਕਾਰ ਤੇ ਉਹ ਸਾਨੂੰ ਦਿਓ ਉਹ ਲਿਖ ਲੈਂਦੇ ਸਨ। ਜਦੋਂ ਤੁਸੀਂ ਜਾ ਕੇ ਫਸਲ ਵੀ ਸਾਰੀ ਉਹਨਾਂ ਕੋਲ ਜਾਣੀ ਕਰਨੀ। ਫਸਲ ਦਾ ਜਦੋਂ ਹਿਸਾਬ ਕਿਤਾਬ ਉਹਨਾਂ ਨੇ ਜੀ 20 ਤੋਂ ਉੱਤੇ ਗਿਣਤੀ ਕੋ ਨਹੀਂ ਕਿਸੇ ਨੂੰ ਆਉਂਦੀ ਹੁੰਦੀ। ਇੰਨੇ ਵੀਆਂ ਦੀ ਤੁਹਾਡੇ ਪੈਸੇ ਬਣ ਗਏ ਨੇ, ਇੰਨੇ ਲਓ ਜੀ 5 ਵੀਆਂ ਤੁਹਾਡਾ ਕਰਜ਼ਾ ਹੈ, 6 ਵੀਆਂ ਦੇ ਤੁਹਾਡੀ ਫਸਲ ਹੋਈ ਏ ਤੇ 3 ਵੀਆਂ ਤੁਹਾਡੇ ਹਲ ਬਕਾਇਆ। ਇਹਨਾਂ ਨੂੰ ਘੱਟਾ ਪਤਾ ਹੁੰਦਾ ਸੀ ਜੱਟਾਂ ਨੂੰ ਸਾਰਿਆਂ ਨੂੰ ਇਹ ਪੱਲਾ ਚਾੜ ਕੇ ਲਓ ਜੀ ਸੌਣ ਸ਼ੁਕਰ ਹੈ ਯਾਰ 2 ਵੀਆਂ ਸਾਡੀ ਨਾ ਉਤਰ ਗਈ ਹੈ ਸਾਡਾ। ਇਹ ਨਹੀਂ ਪਤਾ ਕਿ ਤੁਹਾਡਾ ਨਾਲ ਜਾਤੀ ਪਾ ਕਰਦੇ ਇੰਨਾ ਵੀ ਨਹੀਂ ਸੀ ਪੜ੍ਹਾਉਂਦੇ ਨੇ। ਹਾਂ ਇਹ ਤੇ ਹੈ ਮਸਲਾ ਪੜ੍ਹਾਈ ਪੜ੍ਹੀ ਕੋਈ ਬਸ ਮੱਝਾਂ ਮਗਰ ਲਾ ਦੇਣਾ। ਮੱਝਾਂ ਮਗਰ ਵੀ ਕੋਈ ਨਾ ਲੱਗਦੇ ਮੱਝਾਂ ਉਹਨਾਂ ਦੀਆਂ ਸਹੀ ਉਹਨਾਂ ਰੱਖੇ ਹਨ ਤੇ ਜਿਹੜੇ ਘਰ ਜਾਣਾ ਉਹਦੀ ਕੋਈ ਕਨਾਲ ਪੱਠਿਆਂ ਦੀ ਵੱਢ ਲਿਆਉਣੀ। ਸਹੀ ਚਲੋ ਠੀਕ ਹੋ ਗਿਆ ਬੜੀ ਮਿਹਰਬਾਨੀ ਤੁਹਾਡੀ। ਨਾਜ਼ਰੀਨ 1947 ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਕਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਵੱਡਿਆਂ ਦਾ ਪਿੰਡ ਵੇਖਣਾ, ਉਸਨੇ ਕਿਸੇ ਵਸਨੀਕ ਦਾ ਇੰਟਰਵਿਊ ਕਰਾਉਣਾ, ਸਾਡਾ ਆ ਰਿਹਾ ਨੰਬਰ ਸਕਰੀਨ 'ਤੇ WhatsApp ਨੰਬਰ 'ਤੇ ਸਾਨੂੰ ਡਿਟੇਲ ਦਿਓ। ਪਿੰਡ ਦਾ ਨਾਂ ਨਾਲ ਦੇ 1-2 ਪਿੰਡ ਤੇ ਜ਼ਿਲ੍ਹਾ ਜ਼ਰੂਰ ਦੱਸ ਦਿਓ ਤਾਂ ਕਿ ਸਾਨੂੰ ਪਿੰਡ ਲੱਭਣ ਵਾਸਤੇ ਦੁਸ਼ਵਾਰੀ ਨਾ ਰਹੇ। ਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ। ਤੱਕ ਮੈਨੂੰ ਤਾਂ ਕਰਮ ਸਾਹਿਬ ਦਿਓ ਇਜਾਜ਼ਤ। ਰੱਬ ਰੱਖਾ ਜੀ।